ਪੂਰੀ ਦੁਨੀਆ ਦੇ ਵਿੱਚ ਇਸ ਵੇਲੇ ਬਹੁਤ ਵੱਡਾ ਟਰਮੋਇਲ ਚੱਲ ਰਿਹਾ ਇਕਨੋਮੀ ਨੂੰ ਲੈ ਕੇ, ਤੇ ਸਾਡੇ ਆਪਣੇ ਮੁਲਕ ਅਮਰੀਕਾ ਦਾ ਵੀ ਇਹੀ ਬੁਰਾ ਹਾਲ ਆ ਇਸ ਵੇਲੇ ਇਨਫਲੇਸ਼ਨ ਨੂੰ ਲੈ ਕੇ। ਇਹਦੇ ਕਈ ਕਾਰਨ ਆ। ਇੰਟਰਸਟ ਰੇਟ ਵੀ ਬਹੁਤ ਵੱਧ ਰਿਹਾ, ਇਨਫਲੇਸ਼ਨ ਬਹੁਤ ਵਧੀ ਹੋਈ ਹੈਗੀ ਆ, ਤੇ ਰਸ਼ੀਆ ਤੇ ਯੂਕਰੇਨ ਦੀ ਜਿਹੜੀ ਲੜਾਈ ਆ ਉਹ ਚੱਲ ਰਹੀ ਆ। ਹਜੇ ਉਹ ਲੜਾਈ ਕਿਸੇ ਸਿਰੇ ਲੱਗੀ ਨਹੀਂ, ਤੇ ਨਾਰਥ ਕੋਰੀਆ ਵਾਲੇ ਜਿਹੜੇ ਆ ਹੁਣ ਉਹ ਥਾਪੀਆਂ ਮਾਰ ਰਹੇ ਆ। ਉਹਨਾਂ ਨੇ ਕੱਲ 23 ਮਿਜ਼ਾਈਲਸ ਜਿਹੜੀਆਂ ਆ ਉਹ ਛੱਡੀਆਂ ਹੈਗੀਆਂ, ਜਿਹਦੇ ਨਾਲ ਸਾਊਥ ਕੋਰੀਆ ਨੂੰ ਜਿਹੜਾ ਆ 에ਅਰ ਰੇਡ ਅਲਰਟ ਕਰਨਾ ਪਿਆ। ਸੋ ਸਾਊਥ ਕੋਰੀਆ ਸਾਰਿਆਂ ਨੂੰ ਪਤਾ ਹੀ ਆ ਵੀ ਅਮਰੀਕਾ ਦਾ ਦੋਸਤ ਮੁਲਕ ਹੈਗਾ ਆ। ਹੁਣ ਇੱਧਰਲੀ ਸਾਈਡ ਵੀ ਲੜਾਈ ਲੱਗਣ ਦੇ ਪੂਰੇ ਚਾਂਸ ਲੱਗ ਰਹੇ ਆ, ਜਿਸ ਹਿਸਾਬ ਦੇ ਨਾਲ ਉਹ ਬਾਰ-ਬਾਰ ਮਿਜ਼ਾਈਲਾਂ ਛੱਡ ਰਿਹਾ। ਪਰ ਇਸ ਵਾਰ ਕਹਿੰਦੇ ਭਈ ਇੰਨੀ ਵੱਡੀ ਗਿਣਤੀ ਦੇ ਵਿੱਚ ਮਿਜ਼ਾਈਲਸ ਜੋ ਨਾਰਥ ਕੋਰੀਆ ਨੇ ਛੱਡੀਆਂ, ਇਹ ਕਾਫੀ ਲੰਮੇ ਸਮੇਂ ਤੋਂ ਬਾਅਦ ਛੱਡੀਆਂ ਹੈਗੀਆਂ ਆ। ਤੇ ਇਹਦੇ ਸੰਬੰਧ ਦੇ ਵਿੱਚ ਯੂਐਸ ਤੇ ਸਾਊਥ ਕੋਰੀਆ ਨੇ ਇਹ ਕਿਹਾ ਆ ਵੀ ਇਹਨਾਂ ਨੂੰ ਹੁਣ ਇਸ ਦੀ ਕੀਮਤ ਦੇਣੀ ਪਊਗੀ। ਸਾਊਥ ਕੋਰੀਆ ਯੂਐਸ ਮਿਲਟਰੀ ਡ੍ਰਿਲਸ ਆਲਰੇਡੀ ਸ਼ੁਰੂ ਹੋ ਗਈਆਂ ਹੈਗੀਆਂ, ਤੇ ਸਾਊਥ ਕੋਰੀਆ ਦੇ ਮਿਲਟਰੀ ਨੇ ਇਹ ਕਿਹਾ ਆ ਵੀ ਨਾਰਥ ਕੋਰੀਆ ਨੇ 23 ਮਿਜ਼ਾਈਲ 17 ਸਵੇਰ ਨੂੰ ਤੇ 6 ਆਫਟਰਨੂਨ ਨੂੰ ਈਸਟਰਨ ਤੇ ਵੈਸਟਰਨ ਕੋਸਟ ਦੇ ਵਿੱਚ ਛੱਡੀਆਂ ਹੈਗੀਆਂ। ਨਾਰਥ ਕੋਰੀਆ ਨੇ 100 ਦੇ ਕਰੀਬ ਆਰਟਲਰੀ ਸ਼ੈਲਸ ਈਸਟਰਨ ਮੈਰੀਟਾਈਮ ਬਫਰ ਜ਼ੋਨ ਜੋ ਕੋਰੀਆ ਦਾ ਹੈਗਾ ਆ 2018 ਚ ਕ੍ਰੀਏਟ ਕੀਤਾ ਸੀ ਤਾਂ ਕਿ ਦੋਨਾਂ ਮੁਲਕਾਂ ਦੇ ਵਿੱਚ ਟੈਨਸ਼ਨ ਘਟ ਸਕੇ, ਉੱਥੇ ਇਹ ਮਿਜ਼ਾਈਲਸ ਛੱਡੀਆਂ ਹੈਗੀਆਂ। ਜੀ ਬਿਲਕੁਲ। ਸੋ ਜਿੱਦਾਂ ਤੁਸੀਂ ਕਿਹਾ ਵੀ ਦੁਨੀਆ ਭਰ ਦੇ ਵਿੱਚ ਪਤਾ ਨਹੀਂ ਅੱਗੇ ਕੀ ਜਿਹੜਾ ਇਹ ਬਣ ਜਾ ਰਿਹਾ ਆ। 23 ਮਿਜ਼ਾਈਲਾਂ, ਇਹ ਹੁਣ ਤੱਕ ਦੇ ਇਹਨਾਂ ਦੇ ਇਤਿਹਾਸ ਦੇ ਵਿੱਚ ਇੱਕ ਦਿਨ 'ਚ ਸਭ ਤੋਂ ਵੱਧ ਮਿਜ਼ਾਈਲਾਂ ਜਿਹੜੀਆਂ ਛੱਡਣ ਦਾ ਰਿਕਾਰਡ ਕਿਮ ਜੋਂਗ ਉਨ ਨੇ ਜਿਹੜਾ ਉਹ ਬਣਾਇਆ ਹੈਗਾ ਆ। ਵੱਖ-ਵੱਖ ਤਰ੍ਹਾਂ ਦੀਆਂ ਜਿਹੜੀਆਂ ਸ਼ਾਰਟ ਰੇਂਜ ਮਿਜ਼ਾਈਲਸ ਜਿਹੜੀਆਂ ਆ ਉਸ ਤੋਂ ਲੈ ਕੇ ਜਿਹੜੀਆਂ ਆ ਉਹ ਕਹਿੰਦੇ ਆ ਵੀ ਇਹ ਡਿੱਗੀਆਂ ਵੀ ਕਿੱਥੇ ਆ, ਸਾਊਥ ਕੋਰੀਆ ਦਾ ਜਿਹੜਾ ਵਾਟਰ ਦਾ ਬਾਰਡਰ ਆ ਉਸ ਤੋਂ ਜਿਹੜੇ 167 ਕਿਲੋਮੀਟਰ ਦੂਰ 100 ਮੀਲ ਦੂਰ ਹੀ ਜਿਹੜੀਆਂ ਇਹ ਮਿਜ਼ਾਈਲਸ ਡਿੱਗੀਆਂ ਹੈਗੀਆਂ। ਸੋ ਨਦਰਨ ਲਿਮਿਟ ਲਾਈਨ ਜਿਸ ਨੂੰ NNL ਆਖਿਆ ਜਾਂਦਾ ਹੈ, ਡੀਫੈਕਟੋ ਇਲਾਕਾ ਹੈਗਾ, ਇੰਟਰ ਕੋਰੀਅਨ ਮਰੀਨ ਟਾਈਮ ਬਾਰਡਰ ਆ, ਤੇ ਨਾਰਥ ਕੋਰੀਆ ਉੱਦਾਂ ਉਸ ਨੂੰ ਰੈਕੋਗਨਾਈਜ਼ ਚਾਹੇ ਨਹੀਂ ਕਰਦਾ ਪਰ ਉਸ ਦੇ ਨਜ਼ਦੀਕ ਜਿਹੜੀਆਂ ਉਹ ਲੱਗੀਆਂ ਆ। ਸੋ ਜਾਪਾਨ ਦੇ ਪ੍ਰਾਈਮ ਮਿਨਿਸਟਰ ਵੀ ਇਸ ਦੇ ਵਿੱਚ ਕੁੱਦੇ ਨੇ, ਤੇ ਉਹਨਾਂ ਦੀ ਡਿਫੈਂਸ ਮਿਨਿਸਟਰੀ ਨੇ ਵੀ ਇਸ ਚੀਜ਼ ਦੀ ਪੁਸ਼ਟੀ ਕੀਤੀ ਹੈ ਵੀ ਨਾਰਥ ਕੋਰੀਆ ਦੇ ਦੁਆਰਾ ਇੱਕ ਹੋਰ ਲਾਂਚ ਕੀਤਾ ਗਿਆ ਆ ਵੈਡਨਸਡੇ ਨੂੰ। ਸੋ ਕਹਿੰਦੇ ਵੀ 50 ਕਿਲੋਮੀਟਰ ਦੀ ਉਚਾਈ ਤੱਕ ਇਹਨਾਂ ਦੀਆਂ ਮਿਜ਼ਾਈਲ ਬਲਾਸਟਿਕ ਮਿਜ਼ਾਈਲ ਜਿਹੜੀਆਂ ਹੋ ਗਈਆਂ ਤੇ ਫਿਰ ਉਹ ਥੱਲੇ ਜਾ ਕੇ ਜਿਹੜੀਆਂ ਡਿੱਗੀਆਂ। ਸੋ ਸਥਿਤੀ ਜਿਹੜੀ ਇਦਾਂ ਦੀ ਹੈ। ਕੱਲ ਜਿਹੜੀ ਹਰਜੋਤ ਸਿੰਘ ਦੀ ਖਬਰ ਇੱਕ ਹੋਰ ਆਈ ਸੀਗੀ ਇਹ ਦੂਜੇ ਇਲਾਕੇ ਤੋਂ, ਜੇ ਦੱਸਦੇ ਜਾਈਏ ਸਾਊਦੀ ਅਰੇਬੀਆ ਨੇ ਕੱਲ ਇੰਟੈਲੀਜੈਂਸ ਸ਼ੇਅਰ ਕੀਤੀ ਹੈ ਅਮਰੀਕਾ ਦੇ ਨਾਲ, ਕਹਿੰਦੇ ਵੀ ਈਰਾਨ ਉਹਨਾਂ ਉੱਤੇ ਹਮਲਾ ਕਰਨ ਨੂੰ ਜਿਹੜਾ ਉਹ ਤਿਆਰੀ ਵਿੱਢੀ ਬੈਠਾ ਹੈ। ਸੋ ਹੁਣ ਇਹ ਨਹੀਂ ਪਤਾ ਵੀ ਅੱਗੇ ਜਿਹੜਾ ਉਹ ਕੀ ਜਿਹੜਾ ਉਹ ਬਣਨ ਜਾ ਰਿਹਾ ਆ। ਕੱਲ ਇਹ ਵੀ ਚਰਚਾਵਾਂ ਚੱਲ ਰਹੀਆਂ ਸੀਗੀਆਂ ਵੀ ਈਰਾਨ ਰੂਸ ਨੂੰ ਜਿਹੜੀ ਮਦਦ ਆ ਉਹ ਘੱਲੇਗਾ, ਉਹਨਾਂ ਦਾ ਜਿਹੜਾ ਅਸਲਾ ਕਾਫੀ ਜਿਹੜਾ ਉਹ ਮੁੱਕਿਆ ਆ ਰੂਸ ਦਾ। ਸੋ ਉਸ ਅਸਲੇ ਦੇ ਵਿੱਚ ਮਦਦ ਕਰਨ ਦੇ ਲਈ ਜਿਹੜਾ ਈਰਾਨ ਆ ਉਹ ਰੂਸ ਨੂੰ ਮਦਦ ਜਿਹੜਾ ਆ ਉਹ ਘੱਲ ਸਕਦਾ ਹੈ। ਕੱਲ ਰੂਸ ਦੇ ਦੁਆਰਾ ਯੂਕਰੇਨ ਦੇ ਵਿੱਚ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਬਹੁਤ ਤਾਬੜਤੋੜ ਹਮਲੇ ਜਿਹੜੇ ਆ ਤੇਜ਼ ਉਹ ਕਰ ਦਿੱਤੇ ਗਏ ਹੈਗੇ ਆ। ਸੋ ਇਹ ਇੱਕ ਵੱਡੀ ਚਿੰਤਾ ਜਿਹੜੀ ਇਸ ਟਾਈਮ ਦੁਨੀਆ ਭਰ ਦੇ ਵਿੱਚ ਬਣੀ ਬੈਠੀ ਆ ਵੀ ਅੱਗੇ ਬਣਨਾ ਕੀ ਆ। ਉਹ ਤਾਂ ਦੁਨੀਆ ਦੇ ਵਿੱਚ ਇਹ ਜਿਹੜੇ ਦਿਨ ਹੁੰਦੇ ਨੇ ਇਹ ਤਿਉਹਾਰਾਂ ਦੇ ਦਿਨ ਕਹਿ ਲਓ ਵੀ ਪਰਿਵਾਰਾਂ ਦੇ ਨਾਲ ਮਿਲ ਬੈਠਣ ਦੇ, ਤੇ ਚੰਗੀਆਂ ਗੱਲਾਂ ਜਾਂ ਸੁਹਿਰਦ ਗੱਲਾਂ ਜਾਂ ਪੋਜ਼ਿਟਿਵ ਗੱਲਾਂ ਕਰਨ ਦੇ ਜਿਹੜੇ ਦਿਨ ਆ ਉਹ ਰਹਿੰਦੇ ਨੇ। ਪਰ ਇਹ ਪਾਸੇ ਵੱਖ-ਵੱਖ ਥਾਵਾਂ ਦੇ ਉੱਤੇ ਜੋ ਇਸ ਟਾਈਮ ਸਥਿਤੀ ਬਣੀ ਪਈ ਆ ਉਸ ਨੂੰ ਲੈ ਕੇ ਲੋਕ ਚਿੰਤਤ ਨੇ। ਉਮੀਦ ਇਹੀ ਆ ਵੀ ਇਹ ਅੱਗੇ ਜਿਹੜਾ ਹੋਰ ਐਸਕੇਲੇਟ ਨਾ ਹੋਵੇ, ਅੱਗੇ ਜਿਹੜੀ ਗੱਲ ਆ ਬਹੁਤੀ ਨਾ ਵਧੇ, ਪਰ ਡਰ ਜਿਹੜਾ ਜ਼ਰੂਰ ਸਹਿਮ ਜ਼ਰੂਰ ਲੋਕਾਂ ਦੇ ਮਨਾਂ ਦੇ ਵਿੱਚ ਬਣਿਆ ਪਿਆ ਹੈ ਜੀ। ਲੀ ਫੈਰਿਕ ਇਸ ਲਈ ਇੱਕ ਪ੍ਰੋਫੈਸਰ ਹੈਗੇ ਆ ਈਵਾ ਯੂਨੀਵਰਸਿਟੀ ਸਿਓਲ ਦੇ ਵਿੱਚ। ਉਹਨਾਂ ਨੇ ਇਹ ਕਿਹਾ ਵੀ ਨਾਰਥ ਕੋਰੀਆ ਨੇ ਜਿਸ ਹਿਸਾਬ ਨਾਲ ਆਪਣੀ ਮਿਲਟਰੀ ਦੀ ਐਕਸਪੈਂਸ਼ਨ ਕੀਤੀ ਹੈ, ਉਹਨਾਂ ਦੀਆਂ ਕੈਪੇਬਿਲਿਟੀਜ਼ ਜਿਸ ਤਰ੍ਹਾਂ ਮੈਂ ਅਪਡੇਟ ਕਰਦੇ ਜਾਵਾਂ, ਉਹਨਾਂ ਦਾ ਜਿਹੜਾ ਵਾਟਰ ਆ ਉਹ ਤੇ 26 ਕਿਲੋਮੀਟਰ 16 ਮੀਲ ਦੇ ਲਾਗੇ ਡਿੱਗੀਆਂ ਜਿਸ ਤਰ੍ਹਾਂ ਤੁਸੀਂ ਪਹਿਲਾਂ ਦੱਸਿਆ ਸੀ। ਤੇ ਇਹ ਕਹਿੰਦੇ ਵੀ ਇੱਕ ਬਹੁਤ ਖਤਰੇ ਵਾਲੀ ਘੰਟੀ ਹੈਗੀ ਆ। ਜਿੰਨੀਆਂ ਵੀ ਮਿਜ਼ਾਈਲਸ ਨਾਰਥ ਕੋਰੀਆ ਕੋ ਹੈਗੀਆਂ ਆ ਉਹ ਸਾਊਥ ਕੋਰੀਆ ਦੇ ਜਿੰਨੇ ਵੀ ਸਟ੍ਰੈਟੇਜਿਕ ਪਲੇਸਿਸ ਹੈਗੀਆਂ, ਚਾਹੇ ਉਹਨਾਂ ਦੇ 에ਅਰਪੋਰਟ ਆ ਜਾਂ ਡਿਫੈਂਸ ਦੇ ਸਿਸਟਮ ਆ, ਉੱਥੇ ਤੱਕ ਉਹ ਮਿਸਾਈਲਸ
ਜਿਹੜੀਆਂ ਆ ਹਿੱਟ ਕਰ ਸਕਦੀਆਂ ਹੈਗੀਆਂ। ਕੱਲਾ ਉੱਥੇ ਨਹੀਂ, ਜਿੱਥੇ USA ਦਾ ਮਿਲਟਰੀ ਬੇਸ ਵੀ ਹੈਗਾ ਆ, ਉਹ ਵੀ ਨਾਰਥ ਕੋਰੀਆ ਦੇ ਜੋ ਸ਼ਾਰਟ ਰੇਂਜ ਵੈਪਨਸ ਹੈਗੇ ਆ, ਉਹ ਉਹਨਾਂ ਨੂੰ ਸਟ੍ਰਾਈਕ ਕਰ ਸਕਦਾ। ਸੋ ਹੁਣ ਤੁਸੀਂ ਇਹ ਦੇਖ ਲਓ ਵੀ ਇਹਦੇ ਸੰਬੰਧ ਦੇ ਵਿੱਚ ਜੁਆਇੰਟ ਚੀਫ ਆਫ ਸਟਾਫ ਨੇ ਕਿਹਾ ਵੀ 3 ਜਿਹੜੇ ਆ ਨਾਰਥ ਕੋਰੀਆ ਦੇ ਵੈਪਨਸ ਲਾਂਚ ਕੀਤੇ ਗਏ ਆ, ਸ਼ਾਰਟ ਰੇਂਜ ਬੈਲਿਸਟਿਕ ਮਿਸਾਈਲਸ, ਉਹ ਨਾਰਥ ਦੇ ਈਸਟਰਨ ਕੋਸਟਲ ਟਾਊਨ ਆਫ ਵੋਨਸਾਨ ਤੋਂ ਕੀਤੇ ਗਏ ਆ। ਤੇ ਸੀ ਬਾਰਡਰ ਦੇ ਲਾਗੇ, ਜਿਸ ਤਰ੍ਹਾਂ ਮੈਂ ਦੱਸਿਆ ਹੀ ਆ ਵੀ 16 ਮੀਲ ਲਾਗੇ ਜਿਹੜੇ ਆ ਡਿਗੇ ਹੈਗੇ ਆ। ਸੋ ਜਾਪਾਨ ਵਾਲੇ, ਸਾਊਥ ਕੋਰੀਆ ਵਾਲੇ ਤੇ USA ਵਾਲੇ ਹੁਣ ਪੂਰੀ ਤਰ੍ਹਾਂ ਅਲਰਟ ਹੈਗੇ ਆ। ਇਹ ਪਤਾ ਨਹੀਂ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਹੋਣਾ ਹੈਗਾ ਆ। ਸੋ ਜਿਸ ਤਰ੍ਹਾਂ ਤੁਸੀਂ ਦੱਸਿਆ ਉਧਰ ਇਰਾਨ ਵਾਲੇ ਸਾਊਦੀ ਅਰੇਬੀਆ ਤੇ ਅਟੈਕ ਕਰਨ ਨੂੰ ਫਿਰਦੇ ਆ, ਤੇ ਉਧਰ ਰਸ਼ੀਆ ਵਾਲੇ ਯੂਕਰੇਨ ਦੇ ਵਿੱਚ ਜਿਹੜੇ ਆ ਉਹ ਧੱਕਾ ਕਰੀ ਜਾਂਦੇ ਹੈਗੇ ਆ। ਸੋ ਪੂਰੀ ਦੁਨੀਆ 'ਚ ਬੜਾ ਜ਼ਿਆਦਾ ਅਨਰੈਸਟ ਇਸ ਟਾਈਮ ਚੱਲ ਰਿਹਾ ਹੈਗਾ। ਜੀ। ਬਿਲਕੁਲ ਹਰਜੋਤ ਸਿੰਘ ਜੀ, ਖਾਸ ਕਰਕੇ ਜਦੋਂ ਜਿੱਦਾਂ ਸ਼ੁਰੂਆਤ 'ਚ ਤੁਸੀਂ ਜ਼ਿਕਰ ਕੀਤੀ ਸੀਗੀ ਵੀ ਭਾਈ ਇਕਨੋਮਿਕ ਤੌਰ ਦੇ ਉੱਤੇ ਲੋਕਾਂ ਦੇ ਹਾਲਾਤ ਜਿਹੜੇ ਉਹ ਮਾੜੇ ਆ। ਬਹੁਤ ਵਾਰੀ ਇਹ ਇਤਿਹਾਸ ਦੇ ਵਿੱਚ ਦੇਖਿਆ ਜਾਂਦਾ ਰਿਹਾ ਆ ਵੀ ਜਦੋਂ ਇਕੋਨਮੀ ਬੈਡ ਹੁੰਦੀ ਆ ਤਾਂ ਫਿਰ ਜਿਹੜੇ ਦੇਸ਼ ਨੇ ਅਜਿਹੇ ਜਿਹੜੇ ਹਮਲੇ ਕਰਨੇ ਜਾਂ ਇੱਕ ਦੂਜੇ ਦੇ ਨਾਲ ਜਿਹੜੀ ਉਹ ਟੱਕਰ ਲੈਣ ਦੀ ਜਿਹੜੀ ਉਹ ਗੱਲ ਕਰਦੇ, ਕਿਉਂਕਿ ਲੋਕਾਂ ਦਾ ਮੇਨ ਮੁੱਦਿਆਂ ਤੋਂ ਫਿਰ ਉਹਨਾਂ ਨੇ ਮਨ ਜਿਹੜਾ ਉਹ ਭਟਕਾਉਣਾ ਹੁੰਦਾ ਆ, ਕਿਉਂਕਿ ਉਹਨਾਂ ਨੂੰ ਰੋਟੀ ਖਵਾਉਣ ਨੂੰ, ਪੀਣ ਨੂੰ, ਦੇਣ ਨੂੰ ਜਿਹੜਾ ਕੁਝ ਹੁੰਦਾ ਨਹੀਂ ਆ। ਸੋ ਫਿਰ ਉਹ ਟੀਕੇ ਜਿਹੜੇ ਆ ਰਾਸ਼ਟਰਵਾਦ ਦੇ ਇਹਨਾਂ ਹਮਲਿਆਂ ਦੇ ਜ਼ਰੀਏ, ਇਹਨਾਂ ਲੜਾਈਆਂ ਦੇ ਜ਼ਰੀਏ ਲੋਕਾਂ ਦੇ ਵਿੱਚ ਉਹ ਲਾਉਂਦੇ ਨੇ, ਤੇ ਉਹਦੇ ਨਾਲ ਲੋਕਾਂ ਨੂੰ ਜਿਹੜੇ ਰੋਟੀ ਪਾਣੀ ਦੇ ਲਾਲੇ ਪਏ ਹੁੰਦੇ ਆ, ਉਸ ਤੋਂ ਜਿਹੜਾ ਮਨ ਉਹ ਭਟਕ ਜਾਂਦਾ ਆ। ਸੋ ਹੁਣ ਦੇਖੋ ਅੱਗੇ ਕੀ ਜਿਹੜਾ ਹਰਜੋਤ ਸਿੰਘ ਜੀ ਬਣਦਾ ਆ, ਪਰ ਸਥਿਤੀ ਜਿਹੜੀ ਜ਼ਰੂਰ ਗੰਭੀਰ ਰੂਪ ਅਖਤਿਆਰ ਨਾ ਕਰ ਜਾਵੇ, ਇਸ ਚੀਜ਼ ਲਈ ਆਪਾਂ ਅਰਦਾਸ ਕਰਦੇ ਹਾਂ। ਹੁਣ ਜਿਹੜੇ ਲੀਡਰ ਬੈਠੇ ਨੇ ਵੱਖ-ਵੱਖ ਮੁਲਕਾਂ 'ਚ, ਵੱਖ-ਵੱਖ ਥਾਵਾਂ ਦੇ ਉੱਤੇ, ਉਹ ਸਿਰ ਜੋੜਦੇ ਨੇ ਜਾਂ ਸਿਰ ਨੇ ਵਾਲ ਜਿਹੜੇ ਇੱਕ ਦੂਜੇ ਦੇ ਪੱਟਦੇ ਆ, ਇਹ ਹੁਣ ਦੇਖਣ ਵਾਲੀ ਗੱਲ ਰਹੇਗੀ। ਜੀ।